US court rejects Khalistani separatist Pannu's claim that complaint served on NSA Dover during a Washington visit. ਇਹ ਆਪਣੇ ਆਪ 'ਚ ਕਿੰਨੇ ਘਬਰਾਏ ਹੋਏ ਨੇ, ਕਿੰਨੇ ਖੌਫ 'ਚ ਨੇ ਕਿ ਇਹ ਜਿਹੜਾ ਮਾੜਾ ਜਿਹਾ ਕੋਰਟ ਵੱਲੋਂ ਇਹ ਕਹਿਣਾ ਕਿ ਵੀ ਇਹਨੂੰ ਸਮਨ ਡਿਲੀਵਰ ਕਰਨਾ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਨ ਪਰਸਨ ਜਾਂ ਐਪਰੋਪਰੀਏਟ ਨਹੀਂ ਸੀ, ਤੇ ਇਸ ਦੇ ਉੱਤੇ ਭਾਰਤੀ ਮੀਡੀਆ ਕੱਛਾਂ ਵਜਾ ਰਿਹਾ। 12 ਫਰਵਰੀ ਨੂੰ ਇਹ ਡਿਲੀਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਬਲੇਅਰ ਹਾਊਸ 'ਚ, ਜਿਹੜਾ ਪ੍ਰੈਜ਼ੀਡੈਂਟ ਗੈਸਟ ਹਾਊਸ 'ਚ ਡੋਵਲ ਠਹਿਰਿਆ ਹੋਇਆ ਸੀ, ਔਰ ਉਹਨਾਂ ਨੇ ਕਿਹਾ ਕਿ ਵੀ ਉੱਥੇ ਸਿਗਨੀਫਿਕੈਂਟ ਸਿਕਿਉਰਿਟੀ ਸੀ, ਬੈਰੀਕੇਡ ਸੀ, ਸੋਲਿਡ ਚੈੱਕ ਪੁਆਇੰਟ ਸੀ ਜਿਹਨੂੰ ਸੀਕਰੇਟ ਸਰਵਿਸ ਏਜੰਟ ਜਿਹੜੇ ਨੇ ਉਹ ਗਾਰਡ ਕਰ ਰਹੇ ਸੀ। ਔਰ ਉਹਨੇ ਸੀਕਰੇਟ ਸਰਵਿਸ ਏਜੰਟ ਨੂੰ ਕਾਪੀ ਵੀ ਦਿਖਾਈ ਕੋਰਟ ਆਰਡਰ ਦੀ, ਪਰ ਉਸ ਏਜੰਟ ਨੇ ਕੋਈ ਵੀ ਡਾਕੂਮੈਂਟ ਐਕਸੈਪਟ ਕਰਨ ਤੋਂ ਰਿਫਿਊਜ਼ ਕੀਤਾ। ਇੱਕ ਵਾਰੀ ਡਰਦਾ ਨਹੀਂ ਵੜਿਆ, ਦੂਸਰੀ ਵਾਰੀ ਚੋਰੀ ਛਿਪੇ ਜਿਹੜਾ ਉਹ ਆਇਆ, ਤੇ ਕੋਰਟ ਵੀ ਜਦੋਂ ਤੀਜਾ ਮੌਕਾ ਬਣੇਗਾ ਫਿਰ ਅਜੀਤ ਡੋਵਲ ਜਿਹੜਾ ਉਹ ਯਕੀਨ ਰੱਖੇ ਕਿ ਵੀ ਇਸ ਵਾਰ ਭਾਵੇਂ ਉੱਤੋਂ ਦੀ ਨਾ ਸੁੱਟਣੇ ਪੈਣ ਉਹਦੇ ਜਾਂ ਦਰਵਾਜ਼ੇ ਦੇ ਥੱਲੋਂ ਦੀ ਜ਼ਰੂਰ ਸਰਵ ਹੋਣਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਾਕਮ ਅਤੇ ਉਹਨਾਂ ਦਾ ਜ਼ਰ ਖਰੀਦ ਮੀਡੀਆ ਇਸ ਗੱਲ ਦੀਆਂ ਖੁਸ਼ੀਆਂ ਮਨਾ ਰਿਹਾ ਹੈ ਕਿ ਨਿਊਯਾਰਕ ਦੇ ਕੋਰਟ ਨੇ ਅਜੀਤ ਡੋਵਲ ਦੇ ਖਿਲਾਫ TNR ਮੁੱਦੇ ਤੇ ਜੋ ਸੰਮਨ ਕੱਢੇ ਸਨ ਉਹ ਉਸ ਨੂੰ ਸਰਵ ਨਹੀਂ ਹੋਏ। ਸੋ ਹਾਲਾਂਕਿ ਇਹ ਮਾਮਲਾ ਕੋਰਟ ਦੇ ਵਿਚਾਰਾਧੀਨ ਹੈ, ਲੇਕਿਨ ਅਸੀਂ ਭਾਰਤੀ ਹਾਕਮਾਂ ਨੂੰ ਪੰਜਾਬੀ ਦਾ ਇਹ ਅਖਾਣ ਯਾਦ ਕਰਵਾਈਏ ਕਿ ਆਖਿਰ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ 'ਚ ਇੱਕ ਪਾਸੇ ਜਿਹੜੀ ਟੈਰਿਫ ਵਾਰ ਇਸ ਵੇਲੇ ਚੱਲ ਰਹੀ ਹੈ ਸਾਰੇ ਪਾਸੇ, ਕੱਲ੍ਹ ਉਸ ਦਾ ਫਾਈਨਲ ਲਿਬਰੇਸ਼ਨ ਡੇ ਹੈ। ਇਹ ਟਰਮ ਪ੍ਰੈਜ਼ੀਡੈਂਟ ਟਰੰਪ ਨੇ ਇਸਤੇਮਾਲ ਕੀਤੀ, ਅਮਰੀਕਾ ਦਾ ਲਿਬਰੇਸ਼ਨ ਡੇ ਹੈ, ਔਰ ਇਸ ਨੇ ਦੁਨੀਆ ਨੂੰ ਜਿਹੜਾ ਉਹ ਕਾਫੀ ਇਹ ਕਹੀਏ ਕਿ ਵੀ ਇੱਕ ਡੀਕ 'ਚ ਰੱਖਿਆ ਹੋਇਆ ਵੀ ਕਿਸ ਪਾਸੇ ਨੂੰ ਗੱਲ ਜਾਏਗੀ। ਇਸ 'ਚੋਂ ਨਵੇਂ ਵਪਾਰਕ ਰਿਸ਼ਤੇ ਵੀ, ਨਵੀਆਂ ਸਾਂਝਾਂ ਵੀ, ਔਰ ਲੌਂਗ ਟਰਮ ਸਟੇਬਿਲਿਟੀ ਵੀ, ਇੰਟਰਨੈਸ਼ਨਲ ਕਰੰਸੀ ਡਾਲਰ ਵਰਸਸ ਬ੍ਰਿਕਸ ਜਾਂ ਦੂਸਰਾ ਜੋ ਵੀ ਚੱਲ ਰਿਹਾ ਸੀ, ਕਿਉਂਕਿ ਇਹ ਡਿਪੈਂਡ ਕਰੇਗਾ ਕਿ ਕਿਸ ਲੈਵਲ ਤੱਕ ਇਹ ਜਿਹੜਾ ਹੈ ਕਿਵੇਂ ਪ੍ਰਭਾਵਿਤ ਹੁੰਦੀ ਹੈ ਅੱਡ ਅੱਡ ਮੁਲਕਾਂ ਦੀ ਆਰਥਿਕਤਾ। ਸਾਡੇ ਲਈ ਇਹ ਇੱਕ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਨੂੰ ਇਸ ਮੁੱਦੇ ਦੇ ਉੱਤੇ ਕਾਫੀ ਝਟਕਾ ਮਿਲਿਆ, ਔਰ ਅੱਗੋਂ ਵੀ ਕੱਲ੍ਹ ਵੀ ਮਿਲਣ ਦੀਆਂ ਸੰਭਾਵਨਾਵਾਂ ਨੇ। ਆਲਰੇਡੀ ਜਿਵੇਂ ਉਹਨਾਂ ਦੀ ਸਟਾਕ ਮਾਰਕੀਟ ਕ੍ਰੈਸ਼ ਕੀਤੀ, ਆਲਮੋਸਟ 2% ਜਿਹੜੇ ਆ ਉਹ ਉੱਡ ਗਿਆ ਸਾਰਿਆਂ 'ਚੋਂ ਹੀ। ਇਹ ਦੱਸ ਰਿਹਾ ਵੀ ਉਹਨਾਂ ਨੇ ਜਿਹੜਾ ਇੱਕ ਹਵਾਈ ਕਿਲ੍ਹਾ ਬਣਾਇਆ ਹੋਇਆ ਸੀ ਆਪਣੇ ਆਪ ਨੂੰ, ਬੜੀ ਮਜ਼ਬੂਤ ਆਰਥਿਕਤਾ, ਤੇ ਕਦੇ ਚਾਈਨਾ ਦੇ ਬਰਾਬਰ ਜਿਹੜਾ ਇਨਵੈਸਟਮੈਂਟ ਹੋ ਰਿਹਾ ਸੀ ਕਿ ਚਾਈਨਾ 'ਚੋਂ ਕੱਢੋ, ਸਾਡੇ ਇਨਵੈਸਟ ਕਰੋ, ਔਰ ਇੱਥੇ ਆ ਕੇ ਇਹ ਮੋਦੀ ਇਹ ਡੇਅਰ ਕਰ ਰਿਹਾ ਸੀ ਕਹਿਣ ਦਾ ਕਿ ਜੀ ਟਰੰਪ ਦੀ ਪ੍ਰੈਜ਼ੈਂਸ ਕਿ ਜੀ ਇਹੀ ਸਲੋਗਨ ਹੈ, ਤੁਸੀਂ ਕਹਿੰਦੇ ਹੋ ਮੇਕ ਅਮਰੀਕਾ ਗ੍ਰੇਟ ਅਗੇਨ, ਤੇ ਮੈਗਾ ਤੇ ਮੀਗਾ ਅਸੀਂ ਕਹਿ ਰਹੇ ਹਾਂ ਮੇਕ ਇੰਡੀਆ ਗ੍ਰੇਟ ਅਗੇਨ। ਕਿਆ ਪਿੱਦੀ ਕਾ ਸ਼ੋਰਬਾ। ਉਹ ਹੁਣ ਜਿਹੜੀਆਂ ਨੇ ਲੱਤਾਂ ਕੰਬ ਰਹੀਆਂ ਨੇ, ਧੋਤੀਆਂ ਗਿੱਲੀਆਂ ਹੋਈਆਂ ਨੇ, ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਵੀ ਕੱਲ੍ਹ ਨੂੰ ਕੀ ਹੋਣਾ। ਉਹ ਤੋਂ ਪਹਿਲਾਂ ਹੀ ਜਿਹੜਾ ਉਹ ਉਹਨਾਂ ਦੇ ਜਿਹੜੇ ਆ ਪਸੀਨੇ ਛੁੱਟੇ ਹੋਏ ਨੇ ਜੀ। ਇਹਨਾਂ ਹਾਲਾਤਾਂ 'ਚ ਵੀ ਜਦੋਂ ਅਸੀਂ ਅਮਰੀਕਨ ਸਿਸਟਮ ਦੇਖਦੇ ਹਾਂ ਕਿ ਵੀ ਜੋ ਇੰਡੀਆ ਨੇ ਅਮਰੀਕਨ ਸੋਇਲ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਹੈ ਉਹ ਵਰਕਾ ਖੋਲ੍ਹਿਆ ਆ ਕੇ, ਕਰ ਤਾਂ ਕਦੋਂ ਦੇ ਰਹੇ ਹੋਣੇ ਨੇ, ਕੀ ਕਰ ਰਹੇ ਸੀ, ਜਾਂ ਕੈਨੇਡਾ ਦੇ ਹਵਾਲੇ ਨਾਲ ਅਸੀਂ ਏਅਰ ਇੰਡੀਆ ਦਾ ਜ਼ਿਕਰ ਕਰਦੇ ਹਾਂ, ਔਰ ਹਰਦੀਪ ਸਿੰਘ ਨਿੱਜਰ ਤੋਂ ਪਹਿਲਾਂ ਵੀ ਜਿਹੜਾ ਇਹਨਾਂ ਦਾ ਕੰਮ ਇਸ ਸਾਲ ਪਹਿਲਾਂ ਉਸ ਨੂੰ ਜਿਹੜਾ ਉਹਨਾਂ ਦੇ ਲਈ ਕੰਮ ਕਰਨ ਵਾਲਾ ਇੱਕ ਵਨ ਟਾਈਮ ਸੀ ਰਿਪੁਦਮਨ ਸਿੰਘ ਮਲਿਕ, ਉਹਦਾ ਵੀ ਇਵੇਂ ਹੀ ਕੋਲਡ ਬਲੱਡਡ ਮਰਡਰ ਜਿਹੜਾ ਆ ਉਹ ਕੀਤਾ ਗਿਆ। ਸੋ ਉਸ ਸਾਰੇ ਦੇ ਚੱਲਦਿਆਂ ਅਮਰੀਕਾ ਦਾ ਜਸਟਿਸ ਸਿਸਟਮ, ਜੁਡੀਸ਼ੀਅਲ ਸਿਸਟਮ ਜਿਹੜਾ ਹੈ ਉਹ ਆਪਣੀ ਚਾਲੇ ਤੁਰਿਆ ਹੋਇਆ, ਔਰ ਇਹ ਇਸ ਗੱਲ ਦਾ ਧਿਆਨ ਰਿਹਾ ਕਿ ਪੋਲੀਟੀਕਲੀ ਕੀ ਹੋ ਰਿਹਾ, ਵਾਈਟ ਹਾਊਸ ਕੀ ਹੁੰਦਾ, ਕੈਪੀਟਲ ਹਿੱਲ 'ਤੇ ਕੀ ਹੁੰਦਾ, ਜਿਹੜਾ ਵਿਦਨ ਅਮਰੀਕਨ ਲਾਅ ਹੈ ਉਹਦੀ ਜਿਹੜੀ ਹੈ ਉਹ ਕਾਰਵਾਈ ਉਹ ਪ੍ਰਭਾਵਿਤ ਨਹੀਂ ਹੁੰਦੀ ਇਹਦੇ ਨਾਲ। ਔਰ ਇਹੀ ਇੱਕ ਜਦੋਂ ਅਸੀਂ ਸਿਸਟਮ ਦੀ ਬਿਊਟੀ ਦੀ ਗੱਲ ਕਰਦੇ ਹਾਂ ਕਿ ਭਾਈ ਇੱਥੇ ਜੁਡੀਸ਼ਰੀ ਆਪਣਾ ਕੰਮ ਕਰਦੀ ਹੈ, ਔਰ ਅਸੀਂ ਦੇਖਿਆ ਵੀ ਈਵਨ ਰਿਪਬਲਿਕਨ ਅਪਾਇੰਟਡ ਫੈਡਰਲ ਜੱਜਿਸ ਵੀ ਜਿਹੜੇ ਸੀ, ਜੇ ਉਹਨਾਂ ਨੇ ਐਗਜ਼ੈਕਟਿਵ ਆਰਡਰਸ 'ਤੇ ਜਿਹੜੀ ਆ ਰੋਕ ਲਾਈ ਜਾਂ ਕਿਸੇ ਨੇ ਫਿਰ ਇਹ ਨਹੀਂ ਕਿਹਾ ਕਿ ਵੀ ਇਹ ਤਾਂ ਜੀ
ਉਹਨਾਂ ਦਾ ਬਣਾਇਆ ਹੋਇਆ ਸੀ ਨਹੀਂ, ਉਦੋਂ ਉਹਨਾਂ ਨੇ ਜੁਡੀਸ਼ਰੀ ਦਾ ਕੰਮ ਹੈ ਉਹਨੇ ਕਨਸਟੀਟਿਊਸ਼ਨ ਨੂੰ ਇੰਟਰਪ੍ਰੀਟ ਕਰਨਾ ਔਰ ਜਦੋਂ ਅਸੀਂ ਵਕੀਲਾਂ ਦੀ ਗੱਲ ਕਰਦੇ ਹਾਂ ਉਹ ਇਨਫੈਕਟ ਕਾਨੂੰਨ ਦੇ ਹਵਾਲੇ ਨਾਲ ਹੀ ਆਪਣਾ ਕੇਸ ਜੱਜ ਦੇ ਸਾਹਮਣੇ ਰੱਖ ਰਹੇ ਹੁੰਦੇ ਨੇ ਵੀ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ। ਹੁਣ ਅਸੀਂ ਦੇਖਦੇ ਹਾਂ ਵੀ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਕੀਤਾ ਅਮਰੀਕਨ ਏਜੰਸੀਆਂ ਨੇ, ਉਸ ਦਾ ਮੈਂ ਇੱਕ ਥੋੜ੍ਹਾ ਜਿਹਾ ਬੈਕਡ੍ਰੌਪ ਦੇਣਾ ਚਾਹੁੰਦਾ ਕਿ ਵੀ ਕਿਵੇਂ ਨਿਖਿਲ ਗੁਪਤੇ ਨੇ ਹਾਇਰ ਕੀਤਾ ਹਿਟਮੈਨ ਜਿਹੜਾ ਇਨਫੈਕਟ FBI ਦਾ ਕਵਰ ਏਜੰਟ ਸੀ। 1 ਲੱਖ ਦੇ ਵਿੱਚ ਸੌਦਾ ਹੋਇਆ। ਫਿਰ ਕਿਉਂਕਿ ਕਵਰ ਏਜੰਟ ਜਿਹੜੇ ਨੇ ਉਹਨਾਂ ਨੂੰ ਸੀ ਕਿ ਵੀ ਕੱਲ੍ਹ ਨੂੰ ਜੇ ਕੋਰਟ 'ਚ ਇਹਨਾਂ ਨੂੰ ਅਸੀਂ ਲਿਜਾਣਾ ਹੈ ਤੇ ਬੜੀ ਕੰਕਰੀਟ ਜਿਹੜੀ ਐਵੀਡੈਂਸ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਠੀਕ ਹੈ 1 ਲੱਖ 'ਚ ਅਸੀਂ ਕੰਮ ਕਰ ਦਿਆਂਗੇ ਪਰ ਪਹਿਲਾਂ ਐਡਵਾਂਸ ਦਿਓ। ਇਹ ਡਿਸਾਈਡ ਹੋਇਆ ਕਿ ਜੀ $15,000 ਜਿਹੜਾ ਹੈ ਉਹ ਐਡਵਾਂਸ ਦਿੱਤਾ ਜਾਏਗਾ। ਹੁਣ ਉਹ ਐਡਵਾਂਸ ਡਿਲੀਵਰ ਕਰਨ ਬੰਦਾ ਆਇਆ ਔਰ ਉਹ ਫੋਟੋ ਵੀ ਸਾਹਮਣੇ ਆਈ ਹੈ ਕਿ ਜੀ ਉਹ ਡਾਲਰ ਜਿਹੜਾ ਉਹ ਦੇ ਰਿਹਾ, ਕਿਉਂਕਿ ਜਦੋਂ ਟਰਾਇਲ 'ਚ ਕੇਸ 'ਚ ਆਉਣਾ ਹੈ ਜਿਹੜੇ ਕੰਕਰੀਟ ਐਵੀਡੈਂਸ ਨੇ, ਇੱਕ ਤਾਂ ਚਲੋ ਆਡੀਓ ਵੀਡੀਓ ਰਿਕਾਰਡਿੰਗਸ ਹੋਣਗੀਆਂ ਲੇਕਿਨ ਇਹ ਤਾਂ ਕੰਕਰੀਟ ਸੀ। ਹੁਣ ਜਿਹਨੇ ਡਿਲੀਵਰ ਕੀਤਾ ਕਿਉਂਕਿ ਇਹ ਸਾਰਾ ਅਜੇ ਤੱਕ ਜਦੋਂ ਤੱਕ ਟਰਾਇਲ 'ਚ ਨਹੀਂ ਜਾਂਦਾ ਉਹਨਾਂ ਦੇ ਨਾਂ ਤਾਂ ਸਾਹਮਣੇ ਨਹੀਂ ਆਉਂਦੇ, ਲੇਕਿਨ ਅੱਜ ਜਿਹੜੀ ਇੱਕ ਡਿਵੈਲਪਮੈਂਟ ਸਾਹਮਣੇ ਆਈ ਉਹ ਇਹ ਹੈ ਕਿ ਵੀ ਹੁਣ ਡੀਲ ਕੌਣ ਕਰ ਰਿਹਾ ਸੀ। ਉਧਰੋਂ ਜਿਹੜਾ ਨਾਂ ਵਿਕਾਸ ਯਾਦਵ ਦਾ ਇੰਡੀਆ ਨੇ ਵੀ ਮੰਨ ਲਿਆ, ਇੱਧਰ ਰਾਹ ਦਾ ਹਾਇਰ ਅਪ, ਇੱਧਰ ਨਿਖਿਲ ਗੁਪਤਾ ਸੀ। ਨਿਖਿਲ ਗੁਪਤਾ ਨੇ ਫਰਦਰ ਸਬ ਕੰਟਰੈਕਟ ਕੀਤਾ ਹੋਇਆ ਸੀ ਔਰ $15,000 ਕੌਣ ਡਿਲੀਵਰ ਕਰਨ ਆਇਆ ਉਹ ਅੱਜ ਜਿਹੜਾ ਜਦੋਂ ਉਹਨਾਂ ਨੇ ਇਹ ਲਾਅ ਇਨਫੋਰਸਮੈਂਟ ਵਾਲਿਆਂ ਨੇ ਜੱਜ ਦੇ ਸਾਹਮਣੇ ਐਕਟਿੰਗ ਯੂਨਾਈਟਿਡ ਸਟੇਟਸ ਅਟਾਰਨੀ ਨੇ ਇਹ ਪਾਈ ਹੈ ਜਿਹੜੀ ਹੈ ਸਾਊਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਸਾਹਮਣੇ ਕਿ ਅਸੀਂ ਇਸ ਨੂੰ ਜਿਹੜਾ $15,000 ਹੈ ਇਸ ਨੂੰ ਅਸੀਂ ਫੋਰਫੀਟ ਕਰਨਾ ਜ਼ਬਤ ਕਰਨਾ ਚਾਹੁੰਦੇ ਕਿਉਂਕਿ ਰਿਕਾਰਡ ਤਾਂ ਸ਼ੋ ਹੋਇਆ ਪਰ ਇਹ ਕਿੱਥੋਂ ਆਇਆ ਕੀ ਔਰ ਉਹਦੇ 'ਚ ਇਹ ਜ਼ਰੂਰੀ ਹੁੰਦਾ ਹੈ ਕਿ ਵੀ ਤੁਸੀਂ ਇਹ ਸਬਮਿਟ ਕਰਦੇ ਹੋ ਵੀ ਕਿਹਦੇ ਤੋਂ ਆਇਆ। ਸੋ ਜਿਹੜਾ ਜਿਹਨੇ ਡਿਲੀਵਰ ਕੀਤੇ 15,000 ਉਸ ਦਾ ਜਿਹੜਾ ਨਾਂ ਦਿੱਤਾ ਗਿਆ, ਹਾਲਾਂਕਿ ਇਹ ਜਿਹੜੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਕਵਰਡ ਆਈਡੈਂਟੀਟੀ ਹੈ GS, ਔਰ ਉਹਨਾਂ ਨੇ ਇਹ ਕਿਹਾ ਗਵਰਨਮੈਂਟ ਫਾਰਫੀਚਰ ਬਿੱਲ ਆਫ ਪਾਰਟੀਕੂਲਰਸ, ਇਹ ਉਹਨਾਂ ਦੇ ਮੈਥਿਊ ਪੋਡੋਲਸਕੀ ਨੇ ਐਕਟਿੰਗ ਯੂਨਾਈਟਿਡ ਸਟੇਟਸ ਅਟਾਰਨੀ ਨੇ ਫਾਈਲ ਕੀਤਾ ਕਿ ਵੀ ਇਹ ਜਿਹੜੀ ਅਸੀਂ ਇਹ ਨੋਟਿਸ ਦੇ ਰਹੇ ਹਾਂ ਕਿ ਪ੍ਰਾਪਰਟੀ ਜਿਹੜੀ ਹੈ ਸਬਜੈਕਟ ਟੂ ਫਾਰਫੀਚਰ ਐਜ਼ ਏ ਰਿਜ਼ਲਟ ਆਫ ਦਾ ਆਫੈਂਸਿਸ ਡਿਸਕ੍ਰਾਈਬਡ ਇਨ ਕਾਊਂਟਸ 1, ਉਸ ਪੂਰੇ ਉਹਦਾ ਟੈਕਨੀਕਲ ਡਿਟੇਲ ਹੈ। ਉਹਨਾਂ ਨੇ ਕਿਹਾ ਕਿ $15,000 ਇਨ ਯੂਨਾਈਟਿਡ ਸਟੇਟਸ ਕਰੰਸੀ ਸੀਜ਼ਡ ਔਨ ਐਰ ਅਬਾਊਟ June 9, 2023, ਇਹ 9 ਜੂਨ ਨੂੰ ਜਿਹੜਾ ਹੈ ਇਹ ਸੁਪਾਰੀ ਦਿੱਤੀ ਗਈ ਜਿਹਦਾ ਇੱਕ ਪਹਿਲੀ ਕਿਸ਼ਤ $1,00,000 ਦੀ ਡੀਲ ਹੋਈ, 15,000 ਦਿੱਤਾ ਗਿਆ ਔਰ ਉਹਨਾਂ ਨੇ ਕਿਹਾ ਫਰੋਮ ਐਨ ਇੰਡੀਵਿਜੂਅਲ GS ਔਰ ਇਨ ਦਾ ਏਰੀਆ ਆਫ 27th ਸਟਰੀਟ ਐਂਡ 11th ਐਵਨਿਊ ਇਨ ਨਿਊਯਾਰਕ ਉਹਨਾਂ ਨੇ ਇਸ ਦੀ ਫਾਰਫੀਚਰ ਦਾ ਪਾਇਆ। ਸੋ ਇਹ ਇੱਕ ਸਾਹਮਣੇ ਨਿਕਲ ਕੇ ਆਉਂਦੀ ਹੈ ਸੱਚਾਈ ਕਿ ਵੀ ਇਹ GS ਨਾਂ ਦੇ ਜਿਹੜਾ ਜਿਹਦੀ ਆਈਡੈਂਟੀਟੀ ਆ ਉਹਨੇ $15,000 ਜਿਹੜਾ ਉਹ ਦਿੱਤਾ ਔਰ ਇਹ ਜ਼ਾਹਰ ਹੈ ਕਿ ਇੰਡੀਅਨ ਕੌਂਸੂਲੇਟ ਨਿਊਯਾਰਕ ਜਾਂ ਇੰਡੀਅਨ ਐਮਬੈਸੀ ਵਾਸ਼ਿੰਗਟਨ ਦਾ ਬੰਦਾ ਹੋਏਗਾ, ਇਹ ਟਰਾਇਲ ਦੇ ਵਿੱਚ ਸਾਹਮਣੇ ਜਾਏਗਾ। ਬਿਲਕੁਲ। ਦੂਸਰੇ ਪਾਸੇ ਜਦੋਂ ਪਿਛਲੇ ਦਿਨਾਂ 'ਚ ਮੋਦੀ ਆਇਆ ਟਰੰਪ ਦੇ ਇਨੋਗਰੇਸ਼ਨ ਵੇਲੇ ਤਾਂ ਉਹਨੂੰ ਨਹੀਂ ਸੀ ਸੱਦਿਆ ਗਿਆ, ਲੇਕਿਨ ਉਸ ਤੋਂ ਬਾਅਦ ਜਦੋਂ ਹੈਡ ਆਫ ਸਟੇਟਸ ਆਏ, ਜਾਪਾਨ ਦਾ ਆਇਆ ਔਰ ਨੇਤਨਯਾਹੂ ਆਇਆ ਔਰ UK ਦਾ ਆਇਆ, ਦੈਨ ਮੋਦੀ ਦੀ ਵਾਰੀ ਵੀ ਆਈ। ਸੋ ਇਸ 'ਚ ਜਿਹੜਾ ਇਹ ਸਾਰਾ ਕਿਉਂਕਿ 12 ਫਰਵਰੀ ਨੂੰ ਜਿਹੜਾ ਜਦੋਂ ਮੋਦੀ UN ਦੇ ਵੇਲੇ ਆਇਆ ਸੈਸ਼ਨ ਵੇਲੇ, ਉਦੋਂ ਅਜੀਤ ਡੋਵਾਲ ਨਾਲ ਨਹੀਂ ਸੀ ਆਇਆ ਕਿਉਂਕਿ ਇੱਕ ਪਾਸੇ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੇਸ ਫੈਡਰਲ ਕੋਰਟ 'ਚ ਕ੍ਰਿਮੀਨਲ ਕੇਸ ਚੱਲ ਰਿਹਾ, ਦੂਸਰੇ ਪਾਸੇ ਸਿੱਖਸ ਫਾਰ ਜਸਟਿਸ ਨੇ ਇਸ ਸਾਰੇ ਦੇ ਉੱਤੇ ਡੈਮੇਜ ਕੇਸ ਪਾਇਆ ਹੋਇਆ ਜਿਹਦੇ 'ਚ ਅਜੀਤ ਡੋਵਾਲ ਨੂੰ ਵੀ ਨੇਮ ਕੀਤਾ ਹੋਇਆ ਅਲੋਂਗ ਵਿਦ ਦਾ ਅਦਰਸ। ਔਰ ਉਦੋਂ ਇਹ ਸਾਰੇ ਮੀਡੀਆ ਨੇ ਇੰਟਰਨੈਸ਼ਨਲੀ ਕਿਹਾ ਸੀ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਮੁਲਕ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਉਹ ਪ੍ਰਾਈਮ ਮਿਨਿਸਟਰ ਦੇ ਨਾਲ ਨਹੀਂ ਆਇਆ ਕਿਉਂਕਿ ਉਹਨੂੰ ਸੀ ਕਿ ਵੀ ਮੈਨੂੰ ਸਮਨ ਸਰਵ ਕੀਤੇ ਜਾਣੇ ਨੇ ਔਰ ਅਰੈਸਟ ਵੀ ਹੋ ਸਕਦੀ ਹੈ ਉਹ ਸਾਰੇ ਦੇ ਵਿੱਚ। ਹੁਣ ਦੂਸਰੀ ਵਾਰ ਜਦੋਂ ਇਹ ਮੋਦੀ ਟਰੰਪ ਦੇ ਵੇਲੇ ਇਸ 12 ਫਰਵਰੀ 12-13 ਨੂੰ ਆਇਆ ਤੇ ਇਹ ਬਹੁਤ ਬਾਅਦ 'ਚ ਹੀ ਸਾਹਮਣੇ ਆਈ ਗੱਲ, ਜਦੋਂ ਉਹਦੀ ਪਿਕਚਰ ਇੱਕ ਸਾਹਮਣੇ ਆਈ
ਔਰ ਆਲਮੋਸਟ ਮੇਰਾ ਖਿਆਲ ਆ ਉਹ ਲੈਂਡ ਹੀ ਜਾ ਹੀ ਰਿਹਾ ਸੀ ਕਿ ਜੀ ਅਜੀਤ ਡੋਵਲ ਵੀ ਮੋਦੀ ਦੇ ਨਾਲ ਆਇਆ। ਲੇਕਿਨ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਵੀ ਜਿਹੜੇ ਸੰਮਣ ਸੀ ਇਹ ਸਿੱਖਸ ਫਾਰ ਜਸਟਿਸ ਵੱਲੋਂ ਕਿਹਾ ਗਿਆ ਕਿ ਵੀ ਉਸ ਨੂੰ ਸੰਮਣ ਜਿਹੜੇ ਨੇ ਸਰਵ ਕੀਤੇ ਗਏ। ਹਾਲਾਂਕਿ ਇਨ ਪਰਸਨ ਜਿੱਥੇ ਉਹ ਬਲੇਅਰ ਹਾਊਸ ਠਹਿਰਿਆ ਸੀ ਉਹ ਨਹੀਂ ਲਏ, ਸਿਕਿਉਰਿਟੀ ਵਾਲੇ ਸੀ, ਉਹਦੇ ਨੇੜੇ ਕਾਫੀ ਸ਼ਾਪ ਸੀ, ਉੱਥੇ ਕਰ ਦਿੱਤਾ ਵੀ ਅਸੀਂ ਜਿਹੜਾ ਪ੍ਰੋਸੀਜਰ ਹੇਗ ਕਨਵੈਨਸ਼ਨ ਦੇ ਥੱਲੇ ਹੁੰਦਾ ਹੈ ਜਾਂ ਜੋ ਅਮਰੀਕਨ ਲਾਅ ਦੇ ਥੱਲੇ ਹੁੰਦਾ ਹੋਵੇਗਾ ਉਹਦੇ ਮੁਤਾਬਕ ਸਮਨਸ ਜਿਹੜੇ ਨੇ ਉਹ ਸਰਵ ਕਰ ਦਿੱਤੇ ਗਏ। ਹੁਣ ਜ਼ਾਹਰ ਹੈ ਵੀ ਅਦਾਲਤਾਂ ਦਾ ਇੱਕ ਆਪਣਾ ਪੈਟਰਨ ਹੁੰਦਾ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੀਤ ਡੋਵਲ ਔਨ ਦਾ ਰਨ ਹੈ। ਪਹਿਲੀ ਵਾਰ ਉਹਦਾ ਨਾਂ ਆਉਣਾ ਹੁਣ ਵੀ ਬਿਲਕੁਲ ਗੁਪਤ ਰੱਖ ਕੇ ਔਰ ਜਿਸ ਅੰਦਾਜ਼ ਦੇ ਵਿੱਚ ਉਹ ਸਲਿਪ ਆਊਟ ਕੀਤਾ ਹੈ। ਲੇਕਿਨ ਜਦੋਂ ਅੱਜ US ਕੋਰਟ ਨੇ ਇਹ ਕਿਹਾ ਕਿ ਵੀ ਉਹਨਾਂ ਨੇ ਆਪਣਾ ਕ੍ਰਾਈਟੇਰੀਆ ਜੋ ਹੈ ਕਿ ਵੀ ਉਹਨੂੰ ਸੰਮਨ ਡਿਲੀਵਰ ਕਰਨਾ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਨ ਪਰਸਨ ਜਾਂ ਐਪਰੋਪਰੀਏਟ ਨਹੀਂ ਸੀ, ਤੇ ਇਸ ਦੇ ਉੱਤੇ ਭਾਰਤੀ ਮੀਡੀਆ ਕੱਛਾਂ ਵਜਾ ਰਿਹਾ। PTI ਨਿਊਜ਼ ਏਜੰਸੀ। ਹੁਣ ਤੁਸੀਂ ਇਸ ਤੋਂ ਅੰਦਾਜ਼ਾ, ਸਾਡਾ ਮਕਸਦ ਠੀਕ ਜਾਂ ਗਲਤ ਸਾਬਤ ਕਰਨਾ ਨਹੀਂ ਹੈ, ਉਹ ਤਾਂ ਅਦਾਲਤਾਂ 'ਚ ਜੇ ਨਹੀਂ ਹੋਇਆ ਸਿੱਖਸ ਫਾਰ ਜਸਟਿਸ ਉਹਦੀ ਹੋ ਸਕਦਾ ਹੈ ਜਿਹੜੀ ਕਾਊਂਟਰ ਅਪੀਲ ਫਾਈਲ ਕਰੇ ਕਿ ਭਾਈ ਇਹ ਜਿਹੜਾ ਹੈ ਦਾ ਬੈਸਟ ਵੀ ਕੁਡ ਡੂ ਵੀ ਉੱਥੇ ਉਹ ਡਿਲੀਵਰ ਨਹੀਂ ਕਰਦੇ, ਇੱਥੇ ਜਿਹੜਾ ਬੈਸਟ ਵੀ ਕੁਡ ਡੂ ਵਾਜ਼ ਕਿ ਵੀ ਅਸੀਂ ਆਊਟਰੀਚ ਕੀਤਾ, ਇਹ ਲੀਗਲ ਹੋਏਗੀ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਆਪਣੇ ਆਪ 'ਚ ਕਿੰਨੇ ਘਬਰਾਏ ਹੋਏ ਨੇ, ਕਿੰਨੇ ਖੌਫ 'ਚ ਨੇ ਕਿ ਇਹ ਜਿਹੜਾ ਮਾੜਾ ਜਿਹਾ ਕੋਰਟ ਵੱਲੋਂ ਇਹ ਕਹਿਣਾ ਕਿ ਵੀ ਇਹਨੂੰ ਅਸੀਂ ਨਹੀਂ ਮੰਨਦੇ ਕਿ ਵੀ ਡਿਲੀਵਰ ਹੋਏ। PTI ਨੇ ਖਬਰ ਬਣਾਈ US ਕੋਰਟ ਰਿਜੈਕਟਸ ਖਾਲਿਸਤਾਨੀ ਸੈਪਰੇਟਿਸਟ ਪੰਨੂ's claim that complaint served on NSA Dover during a Washington visit। ਔਰ US ਕੋਰਟ ਨੇ ਜੋ ਕਿਹਾ ਉਹ ਇਸੇ ਲਾਈਨ ਦੇ ਉੱਤੇ ਹੀ ਹੈ। ਫਿਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਕਲੇਮ ਕੀਤਾ ਗਿਆ ਸੀ ਕਿ ਜੀ ਫੈਬਰਵਰੀ 12-13 ਨੂੰ ਜਿਹੜਾ ਉਹ ਕੀਤਾ ਗਿਆ ਔਰ ਉਹਦੇ 'ਚ ਜਿਹੜਾ ਉਹਨਾਂ ਨੇ ਜੈਨੂਅਲੀ ਕਿਹਾ ਵੀ ਪਹਿਲੇ ਇੰਸਟਾਂਸ ਵੇਲੇ 12 ਫਰਵਰੀ ਨੂੰ ਇਹ ਡਿਲੀਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਬਲੇਅਰ ਹਾਊਸ 'ਚ, ਜਿਹੜਾ ਪ੍ਰੈਜ਼ੀਡੈਂਟ ਗੈਸਟ ਹਾਊਸ 'ਚ ਡੋਵਲ ਠਹਿਰਿਆ ਹੋਇਆ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਉੱਥੇ ਸਿਗਨੀਫਿਕੈਂਟ ਸਿਕਿਉਰਿਟੀ ਸੀ, ਬੈਰੀਕੇਡ ਸੀ, ਸੋਲਿਡ ਚੈੱਕ ਪੁਆਇੰਟ ਸੀ ਜਿਹਨੂੰ ਸੀਕਰਟ ਸਰਵਿਸ ਏਜੰਟ ਜਿਹੜੇ ਨੇ ਉਹ ਗਾਰਡ ਕਰ ਰਹੇ ਸੀ। ਤੇ ਜਿਹੜੇ ਇੰਡੀਵਿਜੂਅਲਸ ਨੇ ਉਹ ਸਰਵ ਕਰਨੇ ਸੀ ਉਹਨਾਂ ਨੇ ਇੱਕ ਏਜੰਟ ਨੂੰ ਅਪਰੋਚ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਸਾਡੇ ਕੋਲ ਲੀਗਲ ਡਾਕੂਮੈਂਟ ਨੇ, ਅਸੀਂ ਡੋਵਲ ਨੂੰ ਸਰਵ ਕਰਨਾ ਚਾਹੁੰਦੇ ਕਿਉਂਕਿ ਹੀ ਹੈਡ ਏ ਕੋਰਟ ਆਰਡਰ ਪਰਮਿਟਿੰਗ ਸਰਵਿਸ ਆਫ ਦਾ ਡਾਕੂਮੈਂਟਸ ਔਨ ਐਨੀ ਮੈਂਬਰ ਆਫ ਦਾ ਸੀਕਰਟ ਸਰਵਿਸ ਪ੍ਰੋਵਾਈਡਿੰਗ ਸਿਕਿਉਰਿਟੀ ਡਿਊਰਿੰਗ ਦਾ NSA ਸਟੇ। ਉਹਨਾਂ ਨੇ ਜੈਨੂਅਨ ਕੀਤਾ ਔਰ ਉਹਨੇ ਸੀਕਰਟ ਸਰਵਿਸ ਏਜੰਟ ਨੂੰ ਕਾਪੀ ਵੀ ਦਿਖਾਈ ਕੋਰਟ ਆਰਡਰ ਦੀ, ਪਰ ਉਸ ਏਜੰਟ ਨੇ ਕੋਈ ਵੀ ਡਾਕੂਮੈਂਟ ਐਕਸੈਪਟ ਕਰਨ ਤੋਂ ਰਿਫਿਊਜ਼ ਕੀਤਾ ਔਰ ਉਹਨੇ ਉਹਨੂੰ ਕਿਹਾ ਜਿਹੜਾ ਡਿਲੀਵਰਿੰਗ ਲਈ ਗਿਆ ਸੀ ਕਿ ਵੀ ਤੂੰ ਇੱਥੋਂ ਚਲਾ ਜਾ, ਟੂ ਲੀਵ ਦਾ ਚੈੱਕ ਪੁਆਇੰਟ। ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਉਹਨੂੰ ਤਾਂ ਹਾਇਰ ਕੀਤਾ ਹੋਇਆ ਸੀ ਟੂ ਡਿਲੀਵਰ ਦਾ ਕੰਪਲੇਂਟ, ਉਹਨੂੰ ਉਹ ਇਸ ਲਈ ਉਹਨੇ ਉੱਥੋਂ ਚਲਾ ਗਿਆ ਕਿਉਂਕਿ ਉਹਨੂੰ ਡਰ ਸੀ ਕਿ ਵੀ ਜੇ ਮੈਂ ਨਾ ਗਿਆ ਤਾਂ ਮੈਨੂੰ ਅਰੈਸਟ ਕੀਤਾ ਜਾ ਸਕਦਾ। ਫਿਰ ਅਗਲੇ ਦਿਨ ਇਹ ਪਹਿਲਾ ਅਟੈਂਪਟ 12 ਫਰਵਰੀ ਨੂੰ ਹੋਇਆ। ਬਿਲਕੁਲ। ਫਿਰ ਨੈਕਸਟ ਡੇ 13 ਫਰਵਰੀ ਨੂੰ ਇੱਕ ਹੋਰ ਇੰਡੀਵਿਜੂਅਲ ਨੇ ਵੀ ਉਸ ਨੂੰ ਬਲੇਅਰ ਹਾਊਸ ਦੇ ਵਿੱਚ ਇਹ ਜਿੱਥੇ ਠਹਿਰਿਆ ਸੀ ਅਜੀਤ ਡੋਵਲ ਸਰਵ ਕਰਨ ਦੀ ਕੋਸ਼ਿਸ਼ ਕੀਤੀ, ਪਰ 3 ਜਿਹੜੇ ਸੀਕਰਟ ਸਰਵਿਸ ਏਜੰਟ ਸੀ ਜਿਨ੍ਹਾਂ 'ਚ ਸਾਰਜੈਂਟ ਵੀ ਸੀ ਉਹਨਾਂ ਨੇ ਉਹਨੂੰ ਚੈੱਕ ਪੁਆਇੰਟ ਦੇ ਉੱਤੇ ਬਲੇਅਰ ਹਾਊਸ ਦੇ ਬਾਹਰ ਰਿਫਿਊਜ਼ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਨਾ ਕੋਈ ਡਾਕੂਮੈਂਟ ਐਕਸੈਪਟ ਕਰਨੇ ਨੇ, ਨਾ ਅਸੀਂ ਤੁਹਾਨੂੰ ਅੱਗੇ ਜਾਣ ਦੇਣਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਉਹ ਜਿਹੜਾ ਸਰਵਿਸ ਡਾਕੂਮੈਂਟ ਸੀ ਉਹ ਇਨ ਫਰੰਟ ਆਫ ਦੈਮ ਉਹਨਾਂ ਨੂੰ ਕਰਕੇ ਰੱਖਣੇ ਚਾਹੇ। ਅਤੇ ਏਜੰਟਸ ਨੇ ਕਿਹਾ ਕਿ ਵੀ ਜੇ ਤੁਸੀਂ ਇੱਥੇ ਵੀ ਰੱਖੇ ਤਾਂ ਅਸੀਂ ਤੁਹਾਨੂੰ ਅਰੈਸਟ ਕਰ ਲਾਂਗੇ। ਫਿਰ ਉਹਨਾਂ ਕੋਲ ਕੋਈ ਚੋਇਸ ਨਹੀਂ ਸੀ। ਉਹਨਾਂ ਨੇ ਜਿਹੜੇ ਡਿਲੀਵਰ ਕਰਨ ਗਏ ਸੀ ਉਹਦੇ ਨੇੜੇ ਜਿਹੜੇ ਨੇ ਕਾਫੀ ਸਟੋਰ ਸੀ ਨੀਅਰ ਬਲੇਅਰ ਹਾਊਸ ਦੇ, ਉੱਥੇ ਰੱਖ ਕੇ ਉਹਨਾਂ ਨੇ ਸੀਕਰਟ ਸਰਵਿਸ ਏਜੰਟਸ ਨੂੰ ਕਿਹਾ ਕਿ ਉੱਥੋਂ ਤੁਸੀਂ ਲੈ ਲਓ। ਔਰ ਇਹੀ ਕਲੇਮ ਜਿਹੜਾ ਇਹ ਫੈਕਚੁਅਲ ਉਹਨਾਂ ਨੇ ਜੋ 12 ਤੇ 13 ਫਰਵਰੀ ਨੂੰ ਹੋਇਆ, ਪਰ ਕੋਰਟ ਨੇ ਇਹਨੂੰ ਹਾਲ ਦੀ ਘੜੀ ਮੰਨਣ ਤੋਂ ਨਾ ਕੀਤੀ ਹੈ। ਲੇਕਿਨ ਤੁਸੀਂ ਬਿਲਕੁਲ ਠੀਕ ਕਿਹਾ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ, ਕਿ ਅਲਟੀਮੇਟਲੀ ਇੱਕ ਵਾਰੀ ਡਰਦਾ ਨਹੀਂ ਵੜਿਆ, ਦੂਸਰੀ ਵਾਰੀ ਚੋਰੀ ਛਿਪੇ ਜਿਹੜਾ ਉਹ ਆਇਆ, ਤੇ ਕੋਰਟ ਵੀ ਜਦੋਂ ਤੀਜਾ ਮੌਕਾ ਬਣੇਗਾ ਫਿਰ ਅਜੀਤ ਡੋਵਲ ਜਿਹੜਾ ਉਹ ਯਕੀਨ ਰੱਖੇ ਕਿ ਵੀ ਇਸ ਵਾਰ ਭਾਵੇਂ ਉੱਤੋਂ ਦੀ ਨਾ ਸੁੱਟਣੇ ਪੈਣ ਉਹਦੇ ਜਾਂ ਦਰਵਾਜ਼ੇ ਦੇ ਥੱਲੋਂ ਦੀ ਜ਼ਰੂਰ ਸਰਵ ਹੋਣਗੇ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।